ਗੱਲ ਕਰੀਏ ਗ੍ਰੈਜੂਏਟ ਡਿਗਰੀ ਦੀ, ਹੁਣ ਕਹਿੰਦੇ 4 ਸਾਲਾਂ 'ਚ ਹੋਵੇਗੀ ਗ੍ਰੈਜੂਏਟ ਦੀ ਡਿਗਰੀ। ਹਾਂ, ਬਿਲਕੁਲ ਪ੍ਰਵੀਨ ਜੀ, ਕੁਝ ਜਿਵੇਂ ਇੰਜੀਨੀਅਰ ਵਾਲੀਆਂ ਡਿਗਰੀਆਂ ਨੇ ਜਾਂ ਕੁਝ ਅਜਿਹੀਆਂ ਡਿਗਰੀਆਂ ਨੂੰ ਪਹਿਲਾਂ ਤੋਂ ਹੀ 4 ਸਾਲਾ ਕੋਰਸ ਨੇ। ਪਰ ਜਿਹੜੀਆਂ ਆਪਣੀ ਜਿਵੇਂ ਆਪਾਂ ਬੀਕਾਮ ਕਰ ਲਈ ਜੀ, ਹਾਂਜੀ। ਬੀਏ ਕਰ ਲਈ ਜੀ, ਬੀਐਸਸੀ ਕਰ ਲਈ ਜੀ, ਜਿਹੜੀਆਂ ਅਜਿਹੀਆਂ ਮਤਲਬ ਕਿ ਡਿਗਰੀਆਂ ਨੇ, ਜਾਂ ਬੀਬੀਏ ਕਰਦੇ ਨੇ ਅੱਜ ਕੱਲ੍ਹ ਬੱਚੇ, ਉਹ ਹੂੰ, ਸਾਰੀਆਂ 3 ਸਾਲਾ ਗ੍ਰੈਜੂਏਟ ਕੋਰਸ ਹੈ, ਤੇ ਉਸ ਤੋਂ ਬਾਅਦ ਮਾਸਟਰ ਦੇ ਲਈ 2 ਸਾਲ ਅੱਗੇ ਫੇਰ ਹੈ। ਹੂੰ, ਹੂੰ, ਸੋ ਲੰਮੇ ਸਮੇਂ ਤੋਂ ਇਸ ਗੱਲ ਦੀ ਮਤਲਬ ਕਿ ਜਿਹੜੇ ਸਿੱਖਿਆ ਦੇ ਮਾਹਰ ਨੇ ਉਹਨਾਂ 'ਚ ਵਿਚਾਰਾਂ ਚੱਲਦੀਆਂ ਸੀ ਕਿ ਕੀ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਹਵਾਲੇ ਨਾਲ ਦੇਖਿਆ ਜਾਵੇ ਕਿ ਅੰਤਰਰਾਸ਼ਟਰੀ ਪੱਧਰ ਤੇ ਜ਼ਿਆਦਾਤਰ ਜਿਹੜੀਆਂ ਗ੍ਰੈਜੂਏਟ ਡਿਗਰੀਆਂ ਨੇ ਉਹ 4 ਸਾਲ ਦੀਆਂ ਨੇ। ਔਰ ਅਕਸਰ ਪੰਜਾਬ ਤੋਂ ਜਿਹੜੇ ਬੱਚੇ ਕੈਨੇਡਾ ਅਮਰੀਕਾ ਲਈ ਆਉਂਦੇ ਨੇ, ਜਿਹੜੀਆਂ ਇਹ ਡਿਗਰੀਆਂ ਬੀਏ, ਬੀਕਾਮ, ਬੀਬੀਏ, ਬੀਐਸਸੀ ਵਗੈਰਾ ਕਰਕੇ ਆਉਂਦੇ ਨੇ, ਉਹਨਾਂ ਲਈ ਇਹ ਤਕਨੀਕੀ ਦਿੱਕਤ ਵੀ ਆਉਂਦੀ ਆ ਕਿ ਉੱਥੇ ਜਾ ਕੇ ਉਹਨਾਂ ਨੂੰ ਫਿਰ 1 ਸਾਲ ਦਾ ਕੋਈ ਹੋਰ ਕੋਰਸ ਕਰਕੇ ਉਹ 4 ਸਾਲ ਵਾਲੀ ਪਹਿਲਾਂ ਦਿਖਾਉਣੀ ਪੈਂਦੀ ਕਿ ਸਾਡਾ ਜੀ ਇਹ ਗ੍ਰੈਜੂਏਟ ਵਾਲੀ ਡਿਗਰੀ ਪੂਰੀ ਹੈ। ਦੂਸਰੇ ਪਾਸੇ ਇੱਧਰ ਵੀ ਮਤਲਬ ਕਿ ਇੱਕ ਹਵਾਲਾ ਹੋਰ ਦਿੱਤਾ ਗਿਆ ਕਿ ਕੋਰਸ 5 ਸਾਲ ਦਾ ਹੀ ਰੱਖੋ, 3+2 ਵਾਲਾ ਜਿਵੇਂ ਹੁਣ ਚੱਲਦਾ ਕਿ ਗ੍ਰੈਜੂਏਟ ਤੇ ਮਾਸਟਰ ਮਿਲਾ ਕੇ 5 ਸਾਲ ਦਾ, ਪਰ ਹੂੰ, ਇਹਨੂੰ 4+1 ਵੀ ਕਰ। ਹੁਣ ਠੀਕ। ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਅਕਸਰ ਕੀ ਹੁੰਦਾ ਹੈ ਕਿ ਜੇਕਰ ਬੱਚਾ 1 ਸਾਲ ਪੜ੍ਹ ਕੇ ਜਾਂ 2 ਸਾਲ ਪੜ੍ਹ ਕੇ ਪੜ੍ਹਾਈ ਛੱਡ ਗਿਆ ਤਾਂ ਉਹਨੂੰ ਅੰਡਰ ਗ੍ਰੈਜੂਏਟ ਮੰਨਿਆ ਜਾਂਦਾ ਤੇ ਉਹਦੀ ਉਹ ਡਿਗਰੀ ਪੂਰੀ ਨਹੀਂ ਮੰਨੀ ਜਾਂਦੀ। ਪਰ ਹੁਣ ਇਹਦੇ ਵਿੱਚ ਸਿੱਖਿਆ ਮਾਹਿਰਾਂ ਨੇ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਬਣ ਰਹੀ ਹੈ, ਜਿਹੜੀ ਯੂਨੀਵਰਸਿਟੀਆਂ ਕਾਲਜਾਂ ਨੂੰ ਆਉਣ ਵਾਲੇ ਸਮੇਂ 'ਚ ਲਾਗੂ ਕਰਨ ਦੀ ਹਦਾਇਤ ਹੋ ਜਾਣੀ ਹੈ, ਉਹਦੇ ਵਿੱਚ ਕਿਹਾ ਗਿਆ ਕਿ ਤੁਸੀਂ ਜਿਹੜੀ ਗ੍ਰੈਜੂਏਟ ਦੀ ਡਿਗਰੀ ਹੈ, ਮਤਲਬ ਬੀਏ ਬੀਐਸਸੀ ਵਾਲੀ ਡਿਗਰੀ ਹੈ, ਇਹਨਾਂ ਨੂੰ 4 ਸਾਲ ਦੀ ਕਰ ਲਓ। ਪਰ ਜੇ ਬੱਚਾ ਪਹਿਲੇ ਸਾਲ 'ਚ ਛੱਡ ਜਾਵੇ, ਪਹਿਲੇ ਸਾਲ ਦੀ ਉਹਨੇ ਪੜ੍ਹਾਈ ਪੂਰੀ ਕਰ ਲਈ, ਉਹ ਬੱਚਾ ਹੂੰ, ਪਾਸ ਹੋ ਗਿਆ, ਉਹਨੇ ਦੂਏ ਸਾਲ 'ਚ ਦਾਖਲਾ ਨਹੀਂ ਲਿਆ ਪਰ ਉਹ ਕਾਲਜ ਛੱਡ ਰਿਹਾ, ਤਾਂ ਉਹਨੂੰ ਅੰਡਰ ਗ੍ਰੈਜੂਏਟ ਨਾ ਮੰਨਿਆ ਜਾਵੇ, ਉਸਨੂੰ 1 ਸਾਲ ਦਾ ਸਰਟੀਫਿਕੇਟ ਦਿੱਤਾ ਜਾਵੇ ਠੀਕ ਹੈ। ਕਿ ਭਾਈ ਇਹਦਾ ਸਰਟੀਫਿਕੇਟ ਕੋਰਸ ਪੂਰਾ ਹੋ ਗਿਆ। ਜੀ, ਜੀ। ਜੇ ਉਹ 2 ਸਾਲ ਦੀ ਪੜ੍ਹਾਈ ਪੂਰੇ ਕਰਕੇ ਜਾਂਦਾ ਤਾਂ ਉਹਨੂੰ ਡਿਪਲੋਮਾ ਮੰਨਿਆ ਜਾਵੇ, ਉਹਨੂੰ ਠੀਕ ਹੈ। ਡਿਪਲੋਮੇ ਦੀ ਡਿਗਰੀ ਦਿੱਤੀ ਜਾਵੇ। ਹੂੰ, ਜੇਕਰ ਉਹ 3 ਸਾਲ ਦੀ ਪੜ੍ਹਾਈ ਪੂਰੀ ਕਰਕੇ ਜਾਂਦਾ ਤਾਂ ਉਹਨੂੰ 3 ਸਾਲ ਦੀ ਗ੍ਰੈਜੂਏਟ ਡਿਗਰੀ ਮੰਨਿਆ ਜਾਵੇ। ਠੀਕ ਹੈ। ਜੇਕਰ ਉਹ 4 ਸਾਲ ਦੀ ਪੜ੍ਹਾਈ ਕਰਦਾ ਹੈ ਉਸੇ ਦੇ ਵਿੱਚ ਪੂਰੀ, ਤਾਂ 4 ਸਾਲਾ ਆਨਰਸ ਉਹਦੀ ਡਿਗਰੀ ਮੰਨੀ ਜਾਵੇ ਗ੍ਰੈਜੂਏਟ ਦੀ। ਜੀ, ਜੀ। ਤੇ ਜੇਕਰ ਉਹ ਤੋਂ ਬਾਅਦ 1 ਸਾਲ ਹੋਰ ਕਰ ਲੈਂਦਾ ਉਹ ਅੱਗੇ, ਤਦ ਉਸ ਨੂੰ ਮਾਸਟਰ ਦੀ ਡਿਗਰੀ ਦੇ ਦਿੱਤੀ ਜਾਵੇ। ਠੀਕ ਹੈ। ਸੋ ਹੁਣ ਇਸ ਮਤਲਬ ਕਿ ਸਾਲ ਨਾ ਵਧੇ, ਐ ਨਾ ਲੱਗੇ ਕਿ ਮਤਲਬ, ਕਿਉਂਕਿ ਅਕਸਰ ਆਪਾਂ ਦੇਖਿਆ ਮਤਲਬ ਸਾਡੇ ਦੌਰ ਦੇ ਵਿੱਚ ਅਚਾਨਕ ਜਿਵੇਂ ਜਵਾਕਾਂ ਦੇ ਵਿੱਚ ਉਹ ਦਾਖਲ ਕੀਤਾ ਗਿਆ ਕਿ +1 +2, ਹਾਂਜੀ, ਹਾਂਜੀ। ਉਸ ਹਵਾਲੇ ਨਾਲ ਕਿਹਾ ਜਾਂਦਾ ਸੀ ਕਿ ਸਰਕਾਰ ਨੇ ਸਾਲ ਵਧਾਤੇ ਜੀ, ਤਾਂ ਕਿ ਮਤਲਬ ਕਿ ਨੌਕਰੀਆਂ ਨਾ ਵੱਧ ਜਾਣੀਆਂ। ਪਰ ਇੱਥੇ ਵੀ ਇਹ ਸਵਾਲ ਉੱਠ ਰਿਹਾ ਸੀ ਕਿਤੇ ਸਵਾਲ, ਫਿਰ ਉਹਦੇ ਵਿੱਚ ਆਇਆ ਕਿ ਨਹੀਂ, ਸਾਲ ਨਹੀਂ ਵਧਣਗੇ। ਜੇ ਹੂੰ, 1 ਸਾਲ ਦਾ ਪੜ੍ਹੋਗੇ ਤਾਂ ਸਰਟੀਫਿਕੇਟ ਕੋਰਸ ਹੈ, 2 ਸਾਲ ਦਾ ਪੜ੍ਹ ਲਓਗੇ ਤਾਂ ਡਿਪਲੋਮਾ ਮੰਨ ਲਿਆ ਜਾਊਗਾ, 3 ਸਾਲ ਪੜ੍ਹ ਲਓਗੇ ਤਾਂ ਉਹਨੂੰ ਡਿਗਰੀ ਮੰਨ ਲਿਆ ਜਾਊਗਾ, 4 ਸਾਲ ਪੜ੍ਹ ਲਓਗੇ ਆਨਰ ਗ੍ਰੈਜੂਏਟ ਡਿਗਰੀ ਮੰਨ ਲਿਆ ਜਾਊਗਾ, 1 ਸਾਲ ਹੋਰ ਵੱਧ ਪੜ੍ਹ ਲਓਗੇ ਅੱਗੇ ਤਾਂ ਉਹਨੂੰ ਮਾਸਟਰ ਵੀ ਮੰਨ ਲਿਆ ਜਾਊਗਾ। ਸੋ ਜੀ, ਇਸ ਦੇ ਉੱਤੇ ਕੰਮ ਚੱਲ ਰਿਹਾ। ਆਉਂਦੇ ਸਮੇਂ 'ਚ ਇਹ ਨੀਤੀ ਦੇਸ਼ ਭਰ 'ਚ ਲਾਗੂ ਕਰਨ ਦੀ ਤਿਆਰੀ ਹੈ। ਇਸ ਨੂੰ ਲੈ ਕੇ ਹੁਣ ਜਿਹੜੇ ਸਿੱਖਿਆ ਦੇ ਮਾਹਰ ਨੇ ਉਹ ਆਪਣੇ ਹੋਰ ਨੁਕਤੇ ਵੀ ਸਾਹਮਣੇ ਲਿਆਉਣਗੇ ਆਉਣ ਵਾਲੇ ਦਿਨਾਂ 'ਚ। ਉਸ ਹਵਾਲੇ ਨਾਲ ਜੇਕਰ ਕੋਈ ਤੱਥ ਆਏ ਤਾਂ ਆਪਾਂ ਉਹਦੇ ਪਰ ਵੀ ਚਰਚਾ ਕਰਾਂਗੇ।